ਕੱਲਾ ਸ਼ੇਖ ਹਸੀਨਾ ਦਾ ਹੀ ਨਹੀਂ, ਜਿੰਨਿਆਂ ਵੀ ਆਪਣੀ ਪਾਰਟੀ ਦੇ ਐਮਪੀਆਂ ਨੂੰ ਇਹਨੇ ਡਿਪਲੋਮੈਟਿਕ ਪਾਸਪੋਰਟ ਦਿੱਤੇ ਸੀ, ਮੁਹੰਮਦ ਯੂਨਸ ਦੀ ਅੰਤਰਮ ਸਰਕਾਰ ਨੇ ਉਹਨਾਂ ਸਾਰਿਆਂ ਨੂੰ ਕੈਂਸਲ ਕਰ ਦਿੱਤਾ ਹੈ। ਜੇ ਬੰਗਲਾਦੇਸ਼ ਦੇ ਆਪਣਾ ਪਾਸਪੋਰਟ ਦੇ ਉੱਤੇ ਸਫ਼ਰ ਕਰੇ ਤੇ ਉਹ ਉਹਨਾਂ ਦਾ ਡਾਕੂਮੈਂਟ ਹੁੰਦਾ, ਉਹ ਤਾਂ ਫਿਰ ਇੰਟਰਪੋਲ ਨੂੰ ਕਹਿ ਕੇ ਜਦੋਂ ਵੀ ਕਿਤੇ ਉਤਰੇਗੀ ਇੰਟਰਪੋਲ ਕਹੇਗਾ ਵੀ ਆ ਤੇਰੇ ਤੇ ਆ ਕੇਸ ਨੇ, ਜੈਨੋਸਾਈਡ ਦਾ ਮੁਕੱਦਮਾ ਵੀ ਹੈ। 33 ਕੇਸ ਨੇ ਜਿਨ੍ਹਾਂ 'ਚ 27 ਕੇਸ ਮਰਡਰ ਦੇ ਨੇ, 4 ਜਿਹੜੇ ਨੇ ਕ੍ਰਾਈਮ ਅਗੇਂਸਟ ਹਿਊਮੈਨਿਟੀ ਐਂਡ ਜੈਨੋਸਾਈਡ ਹੈ ਤੇ ਇੱਕ ਜਿਹੜਾ ਉਹ ਐਬਡਕਸ਼ਨ ਦਾ ਔਰ ਇਸ ਦੇ ਉੱਤੇ ਲਗਾਤਾਰਤਾ ਦੇ ਨਾਲ ਜੇ ਹੁਣ 33 ਕੇਸ ਨੇ, ਡਿਪਲੋਮੈਟਿਕ ਪਾਸਪੋਰਟ ਵੀ ਕੈਂਸਲ ਹੈ ਤੇ ਇੰਡੀਆ ਕਿਵੇਂ ਉਹਨੂੰ ਰੱਖ ਪਾਏਗਾ। ਬੀਬੀ ਸਈਦਾ ਰਿਜ਼ਵਾਨਾ ਹਸਨ ਨੂੰ ਉਹਨਾਂ ਨੇ ਐਡਵਾਈਜ਼ਰ ਬਣਾਇਆ ਪਾਣੀਆਂ ਦੇ ਮੁੱਦੇ ਤੇ, ਐਨਵਾਇਰਨਮੈਂਟ ਦੇ ਮੁੱਦੇ ਤੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਤੀਸਤਾ ਪਾਣੀ ਹੈ ਸਾਡੇ ਲਈ, ਇਹ ਸਾਡੀ ਲਾਈਫ ਲਾਈਨ ਹੈ। ਅਸੀਂ ਜਿਹੜਾ ਇੰਡੀਆ ਦੇ ਨਾਲ ਸਮਝੌਤੇ ਜਾਂ ਦੂਜੇ ਨੇ, ਵੀ ਵਿਲ ਨਾਟ ਬੈਕ ਡਾਊਨ ਫਰੋਮ ਪ੍ਰੈਜ਼ੈਂਟਿੰਗ ਦਾ ਰਾਈਟਸ ਆਫ ਬੰਗਲਾਦੇਸ਼ ਔਨ ਦਾ ਵਾਟਰਸ ਆਫ ਤੀਸਤਾ। ਅਸੀਂ ਭਾਰਤ ਦੇ ਨਾਲ ਬਿਲਕੁਲ ਜਿਹੜਾ ਖਹਿ ਕੇ ਆਪਣੇ ਹੱਕ ਲਵਾਂਗੇ ਤੇ ਜੇ ਇੱਥੇ ਸਾਡੀ ਗੱਲ ਨਾ ਬਣੀ ਫਿਰ ਅਸੀਂ ਜਿਹੜਾ ਇੰਟਰਨੈਸ਼ਨਲ ਟ੍ਰਿਬਿਊਨਲ ਦੇ ਸਾਹਮਣੇ ਵੀ ਜਾਵਾਂਗੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਬੰਗਲਾਦੇਸ਼ ਦੇ ਹਵਾਲੇ ਨਾਲ ਕਿ ਬੰਗਲਾਦੇਸ਼ ਦੀ ਮੁਹੰਮਦ ਯੂਨਸ ਦੀ ਅੰਤਰਿਮ ਸਰਕਾਰ ਵੱਲੋਂ ਸ਼ੇਖ ਹਸੀਨਾ ਸਮੇਤ ਬਾਕੀ ਸਭ ਦੇ ਜਿਹੜੇ ਡਿਪਲੋਮੈਟਿਕ ਪਾਸਪੋਰਟ ਨੇ ਉਹ ਕੈਂਸਲ ਕਰ ਦਿੱਤੇ ਗਏ ਹਨ ਔਰ ਸ਼ੇਖ ਹਸੀਨਾ ਦੇ ਖਿਲਾਫ 33 ਕੇਸ ਰਜਿਸਟਰ ਕੀਤੇ ਗਏ ਹਨ, ਜਿਨ੍ਹਾਂ ਵਿੱਚ ਮਰਡਰ ਦੇ ਕੇਸ ਵੀ ਸ਼ਾਮਲ ਹਨ ਔਰ ਭਾਰਤ ਨਾਲ ਜਿਹੜਾ ਤੀਸਤਾ ਨਦੀ ਦੇ ਪਾਣੀ ਸੰਬੰਧੀ ਵੀ ਬੰਗਲਾਦੇਸ਼ ਨੇ ਕਰੜਾ ਰੁਖ ਅਖਤਿਆਰ ਕੀਤਾ ਹੈ ਔਰ ਭਾਰਤ ਲਈ ਮੁਸੀਬਤ ਹੀ ਮੁਸੀਬਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਇਸ਼ੂ ਨੂੰ ਭਾਰਤੀ ਮੀਡੀਆ, ਉਹ ਭਾਵੇਂ ਉਹਨਾਂ ਦਾ ਨੈਸ਼ਨਲ ਹੋਏ ਜਾਂ ਇਲੈਕਟ੍ਰੋਨਿਕ ਡਿਜੀਟਲ ਦੂਸਰੇ ਵੀ ਹੋਏ, ਉਹ ਖਬਰਾਂ 'ਚੋਂ ਗਾਇਬ ਕਰਦੇ, ਸਮਝੋ ਕਿ ਵੀ ਉਹਨੂੰ ਉਹ ਸੂਟ ਨਹੀਂ ਕਰਦਾ। ਇਸ ਵੇਲੇ ਜਿਹੜਾ ਪਹਿਲਾ ਇੱਕ ਹਫ਼ਤਾ ਰੌਲਾ ਪਾਇਆ ਕਿ ਜੀ ਹਿੰਦੂਆਂ ਤੇ ਹਮਲੇ ਹੋ ਗਏ, ਮੋਦੀ ਨੇ ਵੀ ਲਾਲ ਕਿਲੇ 'ਚੋਂ ਚੀਕਾਂ ਮਾਰੀਆਂ, ਔਰ ਦੂਜਾ ਹੁਣ ਤੁਹਾਨੂੰ ਉਹ ਖਬਰਾਂ 'ਚੋਂ ਨਜ਼ਰ ਨਹੀਂ ਆਉਂਦਾ। ਔਰ ਸਾਨੂੰ ਜਦੋਂ ਕਿਸੇ ਖਬਰ ਨੂੰ ਇਹ ਬਲੈਕ ਆਊਟ ਕਰ ਦੇਣ ਤਾਂ ਮੇਰਾ ਇੱਕਦਮ ਧਿਆਨ ਉਸ ਖਿੱਤੇ 'ਤੇ ਜਾਂਦਾ। ਮੈਨੂੰ ਲੱਗਦਾ ਵੀ ਇੱਥੇ ਜਿਹੜੀ ਹੈ ਕੋਈ ਕਾਰਗਰ ਚੀਜ਼ ਹੋ ਰਹੀ ਹੈ ਜਿਹੜੀ ਇਹਨਾਂ ਨੂੰ ਸੂਟ ਨਹੀਂ ਕਰਦੀ ਔਰ ਇਹਨਾਂ ਨੇ ਉੱਥੇ ਜਿਹੜਾ ਉਹ ਕਾਲੀ ਤਖਤੀ ਲਟਕਾ ਦਿੱਤੀ। ਬੰਗਲਾਦੇਸ਼ ਹੁਣ ਸ਼ੇਖ ਹਸੀਨਾ ਨੂੰ ਬਿਠਾਇਆ ਹੋਇਆ, ਉਹਦੇ ਨਾ ਯੂਰਪ 'ਚ, ਨਾ UK, ਨਾ ਅਮਰੀਕਾ, ਨਾ ਫਿਨਲੈਂਡ ਕਿਸੇ ਨੇ ਐਕਸੈਪਟ ਨਹੀਂ ਕੀਤਾ, ਪਰ ਉਹਦੇ ਕੋਲ ਅਜੇ ਵੀ ਡਿਪਲੋਮੈਟਿਕ ਪਾਸਪੋਰਟ ਸੀ। ਔਰ ਡਿਪਲੋਮੈਟਿਕ ਪਾਸਪੋਰਟ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਇੰਟਰਨੈਸ਼ਨਲੀ ਕਿਤੇ ਵੀ ਜਾਓ, ਕੋਈ ਤੁਹਾਨੂੰ ਇਨਕਾਰ ਨਹੀਂ ਕਰ ਸਕਦਾ। ਹੁਣ ਅੱਜ ਜਿਹੜੀਆਂ 3-4 ਖਬਰਾਂ ਬੰਗਲਾਦੇਸ਼ ਦੇ ਹਵਾਲੇ ਨਾਲ ਨੇ ਕਿ ਕਿਵੇਂ ਸ਼ੇਖ ਹਸੀਨਾ ਦੀ ਚੂੜੀ ਵੀ ਕੱਸੀ ਜਾ ਰਹੀ ਹੈ। ਇਨਫੈਕਟ ਸ਼ੇਖ ਹਸੀਨਾ ਦੀ ਨਹੀਂ, ਇਹ ਭਾਰਤ ਸਰਕਾਰ ਦੀ ਚੂੜੀ ਕੱਸੀ ਜਾ ਰਹੀ ਹੈ ਔਰ ਉਹਦੇ 'ਚ ਇਹ ਜਿਹੜਾ ਸਾਹਮਣੇ ਆਇਆ ਕਿ ਇਹ ਬੰਗਲਾਦੇਸ਼ ਇੰਟਰਮ ਗਵਰਨਮੈਂਟ ਟੂ ਰਿਵੋਕ ਡਿਪਲੋਮੈਟਿਕ ਪਾਸਪੋਰਟਸ ਇਸ਼ੂਜ਼ ਟੂ MPs ਡਿਊਰਿੰਗ ਹਸੀਨਾ ਈਰਾ, ਕਿ ਕੱਲਾ ਸ਼ੇਖ ਹਸੀਨਾ ਦਾ ਹੀ ਨਹੀਂ, ਜਿੰਨਿਆਂ ਵੀ ਆਪਣੀ ਪਾਰਟੀ ਦੇ ਐਮਪੀਆਂ ਨੂੰ ਇਹਨੇ ਡਿਪਲੋਮੈਟਿਕ ਪਾਸਪੋਰਟ ਦਿੱਤੇ ਸੀ, ਮੁਹੰਮਦ ਯੂਨਸ ਦੀ ਅੰਤਰਮ ਸਰਕਾਰ ਨੇ ਉਹਨਾਂ ਸਾਰਿਆਂ ਨੂੰ ਕੈਂਸਲ ਕਰ ਦਿੱਤਾ ਹੈ। ਔਰ ਇਸ ਦਾ ਮਤਲਬ ਇਹ ਹੋਏਗਾ ਕਿ ਹੁਣ ਜੇ ਬੰਗਲਾਦੇਸ਼ ਦੇ ਆਪਣਾ ਪਾਸਪੋਰਟ ਦੇ ਉੱਤੇ ਸਫ਼ਰ ਕਰੇ ਤੇ ਉਹ ਉਹਨਾਂ ਦਾ ਡਾਕੂਮੈਂਟ ਹੁੰਦਾ, ਉਹ ਤਾਂ ਫਿਰ ਇੰਟਰਪੋਲ ਨੂੰ ਕਹਿ ਕੇ ਜਦੋਂ ਵੀ ਕਿਤੇ ਉਤਰੇਗੀ ਇੰਟਰਪੋਲ ਕਹੇਗਾ ਵੀ ਆ ਤੇਰੇ ਤੇ ਆ ਕੇਸ ਨੇ, ਜੈਨੋਸਾਈਡ ਦਾ ਮੁਕੱਦਮਾ ਵੀ ਹੈ। ਔਰ ਇਸ ਸਾਰੇ ਦੇ ਉੱਤੇ ਅੱਜ ਉਹਨਾਂ ਨੇ ਫੈਸਲਾ ਲਿਆ ਇੰਟਰਿਮ ਗਵਰਨਮੈਂਟ ਨੇ ਕਿ ਵੀ ਸ਼ੇਖ ਹਸੀਨਾ ਸਮੇਤ ਸਭ ਦੇ ਡਿਪਲੋਮੈਟਿਕ ਪਾਸਪੋਰਟ ਖਾਰਿਜ ਕਰ ਦਿੱਤੇ ਗਏ ਨੇ, ਖਤਮ ਕਰ ਦਿੱਤੇ ਗਏ ਨੇ। ਫਿਰ ਦੂਸਰੀ ਖਬਰ ਜਦੋਂ ਅਸੀਂ ਇਹਨਾਂ ਦੀ ਨਿਊਜ਼ ਏਜੰਸੀ ਇੰਡੀਆ ਦੀ ਦੇਖਦੇ ਹਾਂ, ਸ਼ੇਖ ਹਸੀਨਾ ਫੇਸਿਸ 33 ਕੇਸਿਸ ਇਨਕਲੂਡਿੰਗ ਮਰਡਰ ਆਫਟਰ ਆਊਸਟਰ ਫਰੋਮ ਬੰਗਲਾਦੇਸ਼। ਹੁਣ ਇਸ ਵੇਲੇ ਉਹਨਾਂ ਦੇ ਕ੍ਰਿਮੀਨਲ ਕੋਰਟ ਦੇ ਸਾਹਮਣੇ ਔਰ ਜੈਨੋਸਾਈਡ ਕੋਰਟ ਵਾਲੇ ਦੇ ਸਾਹਮਣੇ 33 ਕੇਸ ਨੇ, ਜਿਨ੍ਹਾਂ 'ਚ 27 ਕੇਸ ਮਰਡਰ ਦੇ ਨੇ, 4 ਜਿਹੜੇ ਨੇ ਕ੍ਰਾਈਮ ਅਗੇਂਸਟ ਹਿਊਮੈਨਿਟੀ ਐਂਡ ਜੈਨੋਸਾਈਡ ਹੈ ਤੇ ਇੱਕ ਜਿਹੜਾ ਉਹ ਐਬਡਕਸ਼ਨ ਦਾ ਔਰ ਇਸ ਦੇ ਉੱਤੇ ਲਗਾਤਾਰਤਾ ਦੇ ਨਾਲ ਜੇ ਹੁਣ 33 ਕੇਸ ਨੇ, ਡਿਪਲੋਮੈਟਿਕ ਪਾਸਪੋਰਟ ਵੀ ਕੈਂਸਲ ਹੈ ਤੇ ਇੰਡੀਆ ਕਿਵੇਂ ਉਹਨੂੰ ਰੱਖ ਪਾਏਗਾ ਜਾਂ ਉਹਦੀ ਐਕਸਟ੍ਰੈਡੀਸ਼ਨ ਉਹ ਮੰਗਣਗੇ
ਤੇ ਫਿਰ ਕੀ ਹੈ। ਹੁਣ ਈਵਨ ਇਹਨਾਂ ਨੇ ਇਹ ਮੇਜਰ ਜਨਰਲ ਅਸ਼ੋਕ ਕੁਮਾਰ ਮਹਿਤਾ ਉਸ ਦਾ ਇੱਕ ਆਰਟੀਕਲ ਆ ਛਪਿਆ ਹੈ, ਉਹਨੇ ਕਿਹਾ ਜੀ ਇਹ ਜਿਹੜੀ ਰਜੀਮ ਚੇਂਜ ਹੋਈ ਹੈ ਬੰਗਲਾਦੇਸ਼ 'ਚ ਇਹ ਭਾਰਤ ਦੇ ਡਿਫੈਂਸ ਨੂੰ ਬਿਲਕੁਲ ਸਾਬੋਤਾਜ ਕਰ ਸਕਦੀ ਹੈ। ਔਰ ਉਹਨੇ 1971 ਦੀ ਉਹਨੇ ਕਿਹਾ ਜੀ ਲਿਬਰੇਸ਼ਨ ਵਾਰ ਦੇ ਵੇਲੇ ਜਿਹੜਾ ਮੇਜਰ ਜਨਰਲ ਨਾਜ਼ਰ ਹੁਸੈਨ ਸ਼ਾਹ ਜਿਹੜਾ ਸਰੈਂਡਰ ਕਰ ਰਿਹਾ ਸੀ, ਜਨਰਲ ਆਫੀਸਰ ਕਮਾਂਡਿੰਗ ਸੀ 16 ਪਾਕਿਸਤਾਨ ਇਨਫੈਂਟਰੀ ਦਾ, ਉਹਨੇ ਮੇਰੇ ਨਾਲ ਗੱਲ ਕਰਦੇ ਆ ਪ੍ਰੋਫੈਟਿਕਲੀ ਉਹਦੇ ਲਫ਼ਜ਼ ਸੀ ਜਿਵੇਂ ਪੇਸ਼ੀਨ ਗੋਈ ਸੀ ਕਿ ਬੰਗਲਾਦੇਸ਼ ਵਿਲ ਬੀ ਏ ਡਿਸਟਰਬਡ ਦੇਸ਼, ਕਿ ਜੀ ਇਹ ਡਿਸਟਰਬਡ ਹੋਏਗਾ। ਔਰ ਇਹ ਕਹਿ ਰਿਹਾ ਕਿ ਵੀ ਇਹ ਅੱਜ ਜੋ ਕੁਝ ਚੱਲ ਰਿਹਾ ਹੈ ਉਹ ਭਾਰਤ ਦੇ ਲਈ ਬੜਾ ਖਤਰਾ ਹੈ। 4000 ਕਿਲੋਮੀਟਰ ਨੂੰ ਭਾਰਤ ਕਿਵੇਂ ਡਿਫੈਂਡ ਕਰੇਗਾ ਔਰ ਕੀ ਸਾਰਾ ਪਾਰਟ ਹੋਏਗਾ। ਕੱਲਾ ਇਹ ਨਹੀਂ ਹੈ ਕਿ ਸ਼ੇਖ ਹਸੀਨਾ ਬੋਨ ਆਫ ਕੰਟੈਂਸ਼ਨ ਜਾਂ ਬੰਗਲਾਦੇਸ਼ 'ਚ ਹੁਣ ਦੀ ਅੰਤਰਿਮ ਸਰਕਾਰ ਜਿਹੜੀ ਜਲਦੀ ਜਾਣ ਵਾਲੀ ਨਹੀਂ ਹੈ ਜਾਂ ਪੋਸਟ ਇਲੈਕਸ਼ਨ ਹੋਏਗੀ। ਹੁਣ ਅਸੀਂ ਦੇਖਦੇ ਹਾਂ ਕਿ ਵੀ ਸਭ ਤੋਂ ਵੱਡਾ ਜੇ ਕੋਈ ਕਿਸੇ ਮੁਲਕ ਦੀ ਲਾਈਫਲਾਈਨ ਹੁੰਦੀ ਹੈ ਤਾਂ ਵਾਟਰ ਹੁੰਦੀ ਹੈ, ਵਾਟਰ ਇਸ਼ੂ। ਬਿਲਕੁਲ। ਔਰ ਸ਼ੇਖ ਹਸੀਨਾ ਨੇ ਕੱਲਾ ਇਹੀ ਨਹੀਂ ਕਿ ਵੀ ਉਹ 7 ਸਟੇਟਾਂ ਦੇ ਜਿਹੜੇ ਸਿਸਟਰਲੀ ਸਟੇਟਸ ਦੀਆਂ ਫਰੀडम ਮੂਵਮੈਂਟਸ ਦੇ ਬੰਦਿਆਂ ਨੂੰ ਫੜ ਕੇ ਇੰਡੀਆ ਦੇ ਹਵਾਲੇ ਕੀਤਾ ਜਾਂ ਰਾਹ ਜਿਹੜੀ ਹੈ ਹਰ ਇੰਸਟੀਟਿਊਸ਼ਨ 'ਚ ਵੜੀ। ਸਭ ਤੋਂ ਵੱਡੀ ਗੱਲ ਸੀ ਤੀਸਤਾ ਦਰਿਆ ਦੇ ਪਾਣੀਆਂ ਦੇ ਵਿੱਚ ਭਾਰਤ ਨੂੰ ਜਿਹੜੀ ਹੈ ਉਹ ਭਾਰਤ ਅਪਰ ਰਾਈਪੇਰੀਅਨ ਹੈ, ਵੈਸਟ ਬੰਗਾਲ ਸਟੇਟ ਹੈ ਜ਼ਾਹਰਾ ਤੌਰ ਤੇ, ਔਰ ਉਹ ਟੋਟਲ ਸਰੈਂਡਰ ਕਰਦੀ ਚਲੀ ਗਈ। ਕਿੰਨੇ ਸਮਝੌਤੇ 1994-95 'ਚ ਪਹਿਲਾਂ ਹੋਇਆ ਸੀ, ਇੱਕ ਹੁਣ ਅਜੇ ਹੋ ਕੇ ਹਟਿਆ। ਔਰ ਅੱਜ ਜਿਹੜੀ ਇੱਕ ਸਟੇਟਮੈਂਟ ਜਿਹੜੀ ਮੈਨੂੰ ਲੱਗਦਾ ਵੀ ਬਾਕੀ ਤਾਂ ਜੋ ਉਹਦੀ ਟਿਬਰੀ ਟਾਈਟ ਹੋ ਰਹੀ ਹੈ ਉਹ ਤਾਂ ਹੋ ਹੀ ਰਹੀ ਹੈ, ਉਹਨਾਂ ਦੀ ਇੱਕ ਬਹੁਤ ਵੱਡੀ ਜਿਹੜੀ ਹੈ ਉਹ ਇਕੋਨੋਮਿਸਟ ਵੀ ਔਰ ਚੈਂਪੀਅਨ ਐਨਵਾਇਰਨਮੈਂਟਲ ਗਰੁੱਪ ਦੀ ਬੰਗਲਾਦੇਸ਼ ਦੀ ਸਭ ਤੋਂ ਵੱਡੀ ਚੈਂਪੀਅਨ ਐਨਵਾਇਰਨਮੈਂਟ ਤੇ ਵਾਟਰ ਰਿਸੋਰਸਿਸ ਦੀ ਹੈ ਔਰ ਉਸ ਨੂੰ ਮੈਗਾਸੇਸੇ ਅਵਾਰਡ ਵੀ ਮਿਲਿਆ ਹੋਇਆ ਹੈ। ਉਸ ਦਾ ਨਾਂ ਹੈ ਬੀਬੀ ਸਈਦਾ ਰਿਜ਼ਵਾਨਾ ਹਸਨ। ਉਹਨੇ ਅੱਜ ਇੱਕ ਸਟੇਟਮੈਂਟ ਦਿੱਤੀ ਹੈ, ਉਹਨੇ ਕਿਹਾ ਬੰਗਲਾਦੇਸ਼ ਵਿਲ ਫੋਰਸਫੁਲੀ ਐਡਵੋਕੇਟ ਫॉर ਇਟਸ ਜਸਟ ਡਿਮਾਂਡਸ ਔਨ ਤੀਸਤਾ ਵਾਟਰ ਸੇ ਇੰਟਰਮ ਵਾਟਰ ਐਨਵਾਇਰਨਮੈਂਟ ਐਡਵਾਈਜ਼ਰ। ਹੁਣ ਜਿਹੜੀ ਇਹਨਾਂ ਨੇ ਅੰਤਰਿਮ ਸਰਕਾਰ ਬਣਾਈ ਹੈ ਉਸ ਦੇ ਵਿੱਚ ਇਸ ਬੀਬੀ ਸਈਦਾ ਰਿਜ਼ਵਾਨਾ ਹਸਨ ਨੂੰ ਉਹਨਾਂ ਨੇ ਐਡਵਾਈਜ਼ਰ ਬਣਾਇਆ ਪਾਣੀਆਂ ਦੇ ਮੁੱਦੇ ਤੇ, ਐਨਵਾਇਰਨਮੈਂਟ ਦੇ ਮੁੱਦੇ ਤੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਤੀਸਤਾ ਪਾਣੀ ਹੈ ਸਾਡੇ ਲਈ ਇਹ ਸਾਡੀ ਲਾਈਫ ਲਾਈਨ ਹੈ। ਅਸੀਂ ਜਿਹੜਾ ਇੰਡੀਆ ਦੇ ਨਾਲ ਸਮਝੌਤੇ ਜਾਂ ਦੂਜੇ ਨੇ ਵੀ ਵਿਲ ਨਾਟ ਬੈਕ ਡਾਊਨ ਫਰੋਮ ਪ੍ਰੈਜ਼ੈਂਟਿੰਗ ਦਾ ਰਾਈਟਸ ਆਫ ਬੰਗਲਾਦੇਸ਼ ਔਨ ਦਾ ਵਾਟਰਸ ਆਫ ਟ੍ਰੀਟੀ ਔਨ ਦਾ ਵਾਟਰਸ ਆਫ ਤੀਸਤਾ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਭਾਰਤ ਨੇ ਧੱਕਾ ਕੀਤਾ ਔਰ ਅਸੀਂ ਇਸ ਕੇਸ ਨੂੰ ਵੈਦਰ ਵੀ ਵਿਲ ਗੈਟ ਦਾ ਵਾਟਰ ਔਰ ਨਾਟ ਇਜ਼ ਨਾਟ ਇਨ ਆਵਰ ਹੈਂਡਸ but we will have to speak about the issues always. This we will convey very clearly to India ਕਿ ਅਸੀਂ ਭਾਰਤ ਦੇ ਨਾਲ ਬਿਲਕੁਲ ਜਿਹੜਾ ਖਹਿ ਕੇ ਆਪਣੇ ਹੱਕ ਲਵਾਂਗੇ ਤੇ ਜੇ ਇੱਥੇ ਸਾਡੀ ਗੱਲ ਨਾ ਬਣੀ ਫਿਰ ਅਸੀਂ ਜਿਹੜਾ ਇੰਟਰਨੈਸ਼ਨਲ ਟ੍ਰਿਬਿਊਨਲ ਦੇ ਸਾਹਮਣੇ ਵੀ ਜਾਵਾਂਗੇ। ਇਹ ਕੋਈ ਆਮ ਬੰਦਾ ਨਹੀਂ ਹੈ, ਬੀਬੀ ਹਸਨ ਜਿਹੜੀ ਬਿਗੇਸਟ ਚੈਂਪੀਅਨ ਹੈ ਇੰਟਰਨੈਸ਼ਨਲੀ ਨੋਨ ਔਰ ਮੈਗਾਸੇਸੇ ਅਵਾਰਡ 2012 ਚ ਨੂੰ ਮਿਲਿਆ ਹੋਇਆ। ਸੋ ਅਸੀਂ ਸਮਝਦੇ ਹਾਂ ਕਿ ਵੀ ਉਹਨੇ ਕਿਹਾ ਕਿ ਇਹ ਜਿਹੜਾ ਬੰਗਲਾਦੇਸ਼ ਦੇ ਹੱਕ ਨੇ ਅਸੀਂ ਉਹ ਜ਼ਰੂਰ ਲਵਾਂਗੇ। ਅਸੀਂ ਇੰਡੀਆ ਨਾਲ ਚੰਗੇ ਸਬੰਧ ਚਾਹੁੰਦੇ ਹਾਂ ਬਟ ਵੀ ਵਿਲ ਪ੍ਰੈਜ਼ੈਂਟ ਆਵਰ ਕਲੇਮਸ ਐਂਡ ਡਿਮਾਂਡਸ ਫੋਰਸਫੁਲੀ ਐਂਡ ਈਵਨ ਅਪਰੋਚ ਇੰਟਰਨੈਸ਼ਨਲ ਪਲੇਟਫਾਰਮਸ ਟੂ ਸਪੀਕ ਅਬਾਊਟ ਆਵਰ ਜਸਟ ਡਿਮਾਂਡਸ ਕਿ ਹੁਣ ਪਾਣੀਆਂ ਦਾ ਇਸ਼ੂ ਜਿਹੜਾ ਹੈ ਉਹ ਇੰਡੀਆ ਬੰਗਲਾਦੇਸ਼ ਦੇ ਵਿਚਾਲੇ ਨਹੀਂ ਰਹੇਗਾ, ਅਸੀਂ ਇਸ ਨੂੰ ਇੰਟਰਨੈਸ਼ਨਲ ਪਲੇਟਫਾਰਮ ਤੇ ਲੈ ਕੇ ਜਾਵਾਂਗੇ। ਸੋ ਇਹ ਹੈ ਜਿਹੜਾ ਇਸ ਵੇਲੇ ਭਾਰਤ ਜਦੋਂ ਅਸੀਂ ਕਹਿੰਦੇ ਹਾਂ ਕਿ 4 ਚਫੇਰੇ ਠੁੱਡ ਪੈ ਰਹੇ ਨੇ ਇਹ ਬੰਗਲਾਦੇਸ਼ ਦੇ ਵਿੱਚ ਵਾਪਰ ਰਿਹਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲਨ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।